ਲੈਮੋਜ਼ਿਨ ਦਾ ਕਹਿ ਦੇ। ਲੈਮੋਜ਼ਿਨ ਵੀ ਕਰ ਲਓ ਚਲੋ। ਹਾਂ ਗੱਲ ਸੁਣ, ਇੱਕ ਖੈਬਰ ਵੀ ਕਰ ਲਈ। ਅੱਛਾ ਭਾਈਜਾਨ ਸਾਨੂੰ ਸੌਰੀ ਸਾਡੀਆਂ ਭੈਣਾਂ ਆ ਰਹੀਆਂ। ਹਾਂਜੀ ਨਹੀਂ 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 ਬੜਾ ਤਲਾ ਗੰਗ ਦੀ ਬਾਬਰੀ ਹੁੰਦੀ। ਅਸੀਂ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਜਿੰਨਾਤ ਦੀ ਕਿਹੜੀ ਬਰਾਦਰੀ ਹੁੰਦੀ? ਆ ਜਾਵੇ ਮੇਰੇ ਡੋਲਣ ਮਾਈ। ਚੁੱਪ ਕਰ। ਮੈਂ ਦੁਕਾਨ ਦਾ ਨਾਮ ਮਰਾਸ ਰੱਖਿਆ ਵਾ, ਮਰਾਸ ਪੁਣਾ ਨਹੀਂ ਰੱਖਿਆ ਹੈਗਾ। ਸਮਝ ਆਈ? ਸਾਰੀ ਦਿਹਾੜੀ ਇੱਥੇ ਬੈਠਾ ਤੂੰ ਸਿਰਫ ਗਾਣੇ ਗਾਈ ਜਾਂਦਾ। ਨਾਲੇ ਤੂੰ ਕੋਟ ਕਾਤੋਂ ਲੈ ਕੇ ਗਿਆ ਮੈਨੂੰ ਇਹ ਦੱਸ। ਹਾਂ ਭਾਜੀ ਰਾਤੀ ਮਹਿੰਦੀ ਤੇ ਜਾਣਾ ਸੀ। ਅੱਜ ਮੈਂ ਇੱਕ ਜਨਾਜ਼ੇ ਤੇ ਭੇਜਣਾ, ਇੱਕ ਹੋਰ ਭਾਜਾ। ਅੱਛਾ ਭਾਜੀ ਸੇਲ ਕਿੰਨੀ ਕੁ ਹੋਈ? ਤੂੰ ਇੱਥੇ ਜਲੇਬੀਆਂ ਕੱਢਣ ਡਿਆ ਵੀ ਸੇਲ ਕਿੰਨੀ ਹੋਈ? 10,000 ਤੋਂ ਵਧੀ ਨਹੀਂ ਸੇਲ। ਉੱਠਦਾ ਇੱਥੇ ਕੀਲੇ ਆ ਤੂੰ ਮੇਰੇ ਕੋਲ। ਜਾ ਉੱਠ ਕੇ ਜਾ ਕੇ ਸਾਰੀਆਂ ਡਰੈਸਿੰਗ ਠੀਕ ਕਰਿਆ ਕਰ। ਨਾਲੇ ਵੇਖੋ ਆਰਟੀਕਲ ਜਿਹੜੇ ਮੰਗਾਏ ਸੀ ਲਾਹੌਰੋਂ ਆਏ ਕਿ ਨਹੀਂ। ਆ ਗਏ ਭਾਜੀ। ਆ ਗਏ ਇੱਥੇ। ਓਏ ਉੱਠ ਖਲੋ, ਕਿੱਡਾ ਤੇਰਾ ਦੇਸੀ ਅੰਬੀ ਵਰਗਾ ਮੂੰਹ। ਉੱਠ ਖਲੋ ਤਾਂ। ਉੱਠ ਖਲੋ ਕੀ ਸਾਰੀ ਦਾ ਟਾਈਮ ਲੰਘਣ ਡਿਆ। ਉੱਠ ਖਲੋ ਸ਼ਹਿਰੀ ਦਾ ਚੱਲਾਂ। ਛੇਤੀ ਸਾਰੇ ਕੱਪੜਿਆਂ ਦਾ ਵੇਚ ਤੋਂ ਡਰੈਸ ਸਾਰੇ ਸਿੱਧੇ ਕਰ। ਆ ਮੇਰੀ ਗੱਲ ਸੁਣ, ਤੈਨੂੰ ਮੈਂ ਕਿਹਾ ਸੀ ਨਾ ਅਸਲਮੀ ਸਤਾਰੇ ਵਾਲਾ ਸਭ ਤੋਂ ਪਹਿਲਾਂ ਲਾਉਣਾ ਹੈ ਭਾਜੀ। ਓਏ ਆਹੋ ਇਹ ਨਵਾਂ ਆਰਟੀਕਲ ਨਾ ਮਰੇ। ਅੱਛਾ ਸਭ ਤੋਂ ਅੱਗੇ ਲਾ ਦੇ। ਆ ਜੀ ਅੱਗੇ ਲਾ ਦੇ। ਤੁਹਾਡੀ ਅਕਲ ਨਹੀਂ ਕੰਮ ਕਰਦੀ, ਇੱਥੇ ਸੋਹਣਾ ਲੱਗ ਰਿਹਾ। ਅੱਛਾ ਜੀ ਤੂੰ ਕੰਮ ਕਰ ਲੈ, ਮੇਰੀ ਅਕਲ ਨਹੀਂ ਕੰਮ ਕਰਦੀ। ਤੇ ਇਧਰ ਆ ਮੇਰੀ ਗੱਲ ਸੁਣ, ਉਹ ਤਾਂ ਜੂਸ ਲੈ ਗਿਆ, ਮੇਰਾ ਦਿਲ ਘਬਰਾਉਣ ਰਿਹਾ। ਇਹ ਕਿਤੇ ਬੋਤਲ ਕਢਾਤੀ ਹੈ ਯਾਰ ਤੈਨੂੰ ਅਗਲੀਆਂ ਗੱਲਾਂ ਮੈਂ ਭਾਜੀ। ਮੈਂ ਲੈ ਆਉਣਾ ਜੂਸ, ਇੱਕ ਮਿੰਟ ਆਪਣਾ ਕੰਮ ਕਰ ਲਵਾਂ। ਤੇਰਾ ਗਾਹਕੀ ਦਾ ਟਾਈਮ ਆ, ਤੁਹਾਨੂੰ ਪਤਾ। ਮੈਂ ਕਿਹਾ ਹਲਕਾ ਜਿਹਾ ਤੇਰਾ ਇਹ ਦੇਖੋ ਨਾ, ਇਹ ਵਾਲਾ ਆਰਟੀਕਲ ਹੈ ਭਾਜੀ। ਕੈਸਾ? ਇਹ ਵੀ ਨਵਾਂ ਆਰਟੀਕਲ ਆ, ਇਹ ਵੀ ਲਾਹੌਰੋਂ ਮੰਗਾਇਆ ਹੈ। ਹਾਂਜੀ ਭਾਜੀ। ਆ ਜਾਵੇ ਮੇਰੇ ਡੋਲਣ ਮਾਈ। ਅਤੇ ਸਾਡੀ ਵਾਰੀ ਕੀ ਹੁਣ? ਮਰਾਸਪੁਣਾ ਕਿੱਥੇ ਗਿਆ ਤੇਰੇ ਵਾਲਾ? ਹੈ ਮੈਂ ਤਾਂ ਵੈਸੇ ਹੀ ਗਾਉਣ ਡਿਆ ਵਾਂ। ਤੇ ਡਾਕਟਰ ਨੇ ਦੱਸਿਆ ਵੈਸੇ ਗਾਉਣ ਡਿਆ ਤੂੰ। ਅੱਛਾ ਧਿਆਨ ਕਰ ਕਮਲ। ਭਾਈ ਡਿਜ਼ਾਈਨ ਤੇ ਇਹ ਵੀ ਅੱਛੇ ਆ ਹਨਾ? ਹਾਂ ਡਿਜ਼ਾਈਨ ਸਾਰੇ ਅੱਛੇ ਆ, ਤੂੰ ਨਹੀਂ ਅੱਛਾ ਬੇਟੇ। ਇਹਨੂੰ ਉੱਥੇ ਹੀ ਲਾ ਦੇ, ਲਾ ਦੇ ਉੱਥੇ। ਅੱਛਾ ਗੱਲ ਸੁਣ। ਹਾਂਜੀ ਭਾਜੀ। 16 ਲੱਖ ਰੁਪਇਆ ਪੇਮੈਂਟ ਲੈ ਕੇ ਆਉਣੀ ਹੈ। ਕੀ ਗੱਲ ਮਕਾਨ ਵੇਚਤਾ? ਮੈਂ ਤੈਨੂੰ ਜਿੰਨੀ ਗੱਲ ਕਵਾਂ ਸਿਰਫ ਓਨੀ ਕਰਿਆ ਕਰ। ਓਏ ਦੇਸੀ ਲਸਣ ਵਰਗਾ ਮੂੰਹ ਆ ਤੇਰਾ, ਤੂੰ ਅੱਗੋਂ ਗੱਲਾਂ ਕਰਨੋਂ ਨਹੀਂ ਹਟਦਾ। ਅੱਛਾ ਭਾਜੀ ਇਹ ਲਿਆਉਣੀ ਕਿੱਥੋਂ? ਆਜ਼ਾਦ ਕਸ਼ਮੀਰ ਤੋਂ। ਮੈਂ ਤੁਹਾਨੂੰ ਆਜ਼ਾਦ ਕਰ ਦੇਣਾ, ਤੁਸੀਂ ਆਪ ਹੀ ਲੈ ਆਓ ਤੋਂ। ਹੈ ਯਾਰ ਤੈਨੂੰ ਕਿਹਨੇ ਰੱਖਿਆ ਵਾ? ਮੈਨੂੰ ਇਹ ਦੱਸ। ਮੈਂ ਤੈਨੂੰ ਹਟਾ ਦੇਣਾ ਵਾ ਕੰਮ ਤੋਂ। ਸਵੇਰੇ ਤੂੰ ਸਾਰੀ ਪੇਮੈਂਟ ਲੈ ਕੇ ਆਣੀ 16 ਲੱਖ ਰੁਪਇਆ, ਤੇ ਨਾਲ ਉੱਥੇ ਜੋਗਰ ਬੂਟ ਵੀ ਮੇਰੇ ਲਈ ਲਈ ਆਵੀਂ। ਉਹ ਕੰਨਾਂ ਨਾ ਬਣਾਣੇ ਤੁਸੀਂ? ਮੇਰਾ ਮਤਲਬ ਭਾਜੀ ਅੱਛੇ ਲੈ ਕੇ ਆਉਂਗਾ। ਲਾਈਟਾਂ ਵਾਲੇ ਲਾਉਣੇ ਕਿ ਬਗੈਰ ਲਾਈਟਾਂ ਤੋਂ? ਲਾਈਟਾਂ ਵਾਲੇ ਕੀ ਗੱਲ? ਮਤਲਬ ਮੇਰੀ ਮਹਿੰਦੀ ਆ ਵੀ ਤੂੰ ਬੂਟ ਲਾ ਦੇਣੇ ਮੇਰੀ ਮਹਿੰਦੀ ਤੇ? ਭਾਜੀ ਮੈਂ ਵੈਸੇ ਪੁੱਛਿਆ ਲਾਈਟਾਂ ਵਾਲੇ ਜਿਹਦੇ ਕਿ ਬਗੈਰ ਲਾਈਟਾਂ ਤੋਂ? ਕੋਈ ਸ਼ਰਮ, ਕੋਈ ਹਯਾ, ਕੋਈ ਗੈਰਤ, ਕੰਮ ਦੇ ਵੱਲ ਧਿਆਨ ਦੇ। ਉੱਠ ਤਾਂ। ਅੱਛਾ ਭਾਜੀ। ਤੇ 9 ਲੱਖ ਹਜ਼ਾਰ ਦਾ ਕੀ ਕੀਤਾ? ਭਾਈਜਾਨ ਉਹ ਸਾਰਾ ਆਰਡਰ ਕੰਪਲੀਟ ਹੋ ਗਿਆ। ਗੋਲਡ ਦਾ ਕੋਈ ਮਸਲਾ ਨਹੀਂ, ਗੋਲਡ ਤੁਹਾਡਾ ਪਹੁੰਚ ਜਾਏਗਾ ਟਾਈਮ ਤੇ। ਠੀਕ ਹੋ ਗਿਆ। ਤੇ ਇੱਕ ਕਾਰਡਾਂ ਦਾ? ਕਾਰਡ ਭਾਜ ਮੈਂ ਦਿਆ, ਸਾਰੇ ਰਿਸ਼ਤੇਦਾਰਾਂ ਦੇ ਕਾਰਡ ਦੇ ਆਏ ਉਹ ਕਾਰਡ ਨਹੀਂ ਸੀ ਦੇਣੇ ਪੂਰਾ, ਬਲਕਿ ਐਲਾਨ ਕਰਾ ਕੇ ਸਾਡੀ ਭੈਣ ਦੀ ਸ਼ਾਦੀ ਹੈ, ਦਾਵਤ ਆਮ ਹੈ ਹਰ ਬੰਦੇ ਨੂੰ। ਥੋੜਾ ਨਜ਼ਰੇ ਬਾਦ ਦਾ ਵੀ ਹੁੰਦਾ ਨਾ ਭਾਂ, ਥੋੜਾ ਜਿਹਾ ਨਜ਼ਰ ਉਤਾਰ ਲਈਏ ਭੈਣ ਜੀ। ਜਹੇਜ਼ ਦੇ ਵਿੱਚ ਕੋਈ ਕਮੀ ਨਹੀਂ ਆਣੀ ਚਾਹੀਦੀ। ਪੂਰੇ ਲੋਕ ਦੇਖਣ, ਖਾਨਦਾਨ ਵੇਖੇ। ਭਾਂ ਤੁਸੀਂ ਜੋ ਮੈਨੇ ਕੰਮ ਜ਼ੁਮੇ ਲਾਏ ਸੀ ਸਾਰੇ ਹੋ ਗਏ ਨੇ। ਆਓ ਬੱਜੀ ਆਓ। अस्सलाम वालेकुम सर। ਵਾਲੇकुम ਵਾਲੇकुम अस्सलाम। अस्सलाम। ਸਰ ਕੀ ਹਾਲ ਹੈ? ਠੀਕ ਹੋ? जी सर। ਦਰਅਸਲ ਸਾਡੀ ਸਿਸਟਰ ਦੀ ਸ਼ਾਦੀ ਹੈ। माशाल्लाह। ਬਾਜੀ ਇਹਨਾਂ ਚੋਂ ਪਸੰਦ ਕਰ। ਬਾਜੀ ਮੈਂ ਸੂਟ ਕਹਿ ਰਿਹਾ ਤੈਨੂੰ, ਸੂਟ। ਤੁਹਾਡਾ ਆਲਰੇਡੀ ਪਰਸੋਂ ਨਿਕਾਹ ਹੈ। ਉਹ ਖਲੋਤਾ ਇੱਥੇ ਜਾ, ਉਹਨਾਂ ਨੂੰ ਸੂਟ ਵਿਖਾ। ਇਹਨਾਂ ਦੀ ਅੱਖਾਂ ਖਰਾਬ ਆ। ਹੈਲੋ ਸਰ, ਕੀ ਕਰ ਰਹੇ ਹੋ ਤੁਸੀਂ? ਕਿਸ ਤਰ੍ਹਾਂ ਦਾ ਬਿਹੇਵ ਕਰ ਰਹੇ ਹੋ ਕਸਟਮਰ ਦੇ ਨਾਲ? ਇਸ ਦੁਕਾਨ ਦੇ ਵਿੱਚ ਜਿੰਨੇ ਵੀ ਦੁਲਹਨ ਦੇ ਡਰੈਸ ਨੇ, ਜਿੰਨੇ ਵੀ ਅੱਛੇ ਅੱਛੇ ਸੂਟ ਨੇ, ਸਾਰੇ ਹੀ ਦਿਖਾਓ ਮੈਨੂੰ। ਸਰ ਆਓ ਮੇਰੇ ਨਾਲ ਜੀ। ਉਹ ਨਹੀਂ, ਇੱਥੇ ਲੈ, ਇੱਥੇ ਵਿਖਾ ਉਹਨਾਂ ਨੂੰ। ਜਾ ਇਹਨਾਂ ਦੀ ਲੱਤ 'ਚ ਸਰੀਆ ਮੇਰੇ ਨਾਲ ਆ ਜਾਣ। ਅੱਛਾ ਮੈਂ ਲੈ ਕੇ। ਇੰਤਹਾ ਦਰਜੇ ਦਾ ਚਵਲ ਆ ਵੀ। ਜੂਲਰ ਦਾ ਫੋਨ ਆ ਗਿਆ। ਹੈਲੋ ਹਾਂਜੀ, ਨਿੱਕੇ ਨੇ ਆਰਡਰ ਹਾਂ ਦੇ ਦਿੱਤਾ ਸੀਗਾ 9 ਲੱਖ ਹਜ਼ਾਰ ਦਾ। ਹਾਂਜੀ ਹਾਂਜੀ ਉਹ ਹੋ ਗਿਆ ਹੈ। ਹਾਂ ਆ ਜੂਲਰ ਵਾਲੇ ਨਾਲ ਗੱਲ ਕਰੋ, ਕਹਿੰਦਾ ਮੈਨੂੰ 9 ਲੱਖ ਹਜ਼ਾਰ ਦਾ ਰੇਟ ਕਿਹਾ।
ਸਰ ਮੈਂ ਤੁਹਾਨੂੰ ਕਹਿ ਕੇ ਗਿਆ ਜੀ 9 ਲੱਖ ਦਾ ਤੇ ਪੂਰੇ ਸੈੱਟ ਦਾ ਜਿਹੜਾ 100 ਤੋਲੇ ਦਾ ਤੁਸੀਂ ਰੈਡੀ ਕਰਨਾ ਜੀ 100 ਤੋਲੇ ਦਾ ਪੂਰਾ। ਹਾਂਜੀ ਹਾਂਜੀ ਡਾਇਮੰਡ ਵੀ ਲਗਾਣੇ ਨੇ ਜੀ। ਚਲੋ ਜੀ ਮੈਂ ਵਾਪਸੀ ਤੇ ਚੁੱਕ ਲੈਣਾ। ਠੀਕ ਹੈ ਜੀ ਓਕੇ। ਇਹ ਦੇਖੋ ਸਰ ਸਾਰੇ ਆਰਟੀਕਲ ਆਇਆ ਜੀ ਨਵਾਂ ਹੀ ਹੈ ਰਾਤ 12:02 ਤੇ ਪਹੁੰਚਿਆ ਜੀ। ਇਹ ਤੇ ਸਰ ਦਰਅਸਲ ਸਾਡੀ ਆਪ ਹੀ ਨੂੰ ਪਤਾ ਲੱਗੇਗਾ। ਆਪ ਹੀ ਦੇਖੋ ਜਰਾ ਤੁਹਾਨੂੰ ਪਸੰਦ ਹੈ ਇਹ। ਇਹ ਦੇਖੋ ਜੀ ਇਹ ਸਾਰਾ ਕੰਮ ਟੋਟਲੀ ਜਿਹੜਾ ਜੀ 24 ਕੈਰਟ 'ਚ ਹੋਇਆ। ਇਸ ਕਲਰ ਦਾ ਸੂਟ ਜਿਹੜਾ ਵਾ ਇਸ ਪੂਰੀ ਡਿਜ਼ਾਈਨਿੰਗ ਦਾ ਤੁਹਾਨੂੰ ਇਨਸ਼ਾਅੱਲਾ ਪੂਰੇ ਪਾਕਿਸਤਾਨ 'ਚ ਨਹੀਂ ਮਿਲੇਗਾ। ਅੱਛਾ ਦਰਅਸਲ ਮੇਰੀ ਸਿਸਟਰ ਨੂੰ ਪਸੰਦ ਬਾਜੀ ਨੂੰ ਪੁੱਛੋ ਜ਼ਰਾ। ਇਹ ਬਾਜੀ ਤੁਹਾਨੂੰ ਪਸੰਦ ਹੈ? ਨੋ ਨਹੀਂ ਵੀ ਸਰ ਜਿਹੜਾ ਸਰ ਮੈਂ ਹੋਰ ਦਿਖਾ ਦਿੰਦਾ। ਸਰ ਜਿਹੜੀ ਚੀਜ਼ ਸਾਡੀ ਬਾਜੀ ਨੂੰ ਨਹੀਂ ਪਸੰਦ ਅਸੀਂ ਉਹ ਨਹੀਂ ਲੈ ਸਕਦੇ। ਸਾਨੂੰ ਕੋਈ ਮਹਿੰਗਾ ਸੂਟ ਦਿਖਾਣਾ। ਸਰ ਇਹ ਦੇਖੋ ਸਰ ਇਹ ਕਮਾਲ ਦੀ ਵੈਲਵਟ ਹੈ ਜੀ। ਠੀਕ ਹੈ ਫਾਈਨ ਕੁਆਲਿਟੀ ਹੈ। ਮੈਰੂਨ ਦੇ ਵਿੱਚ ਇਸ ਤਰ੍ਹਾਂ ਦਾ ਜਨਾਬ ਤੁਹਾਨੂੰ ਡਿਜ਼ਾਈਨ ਜਿਹੜਾ ਪਾਕਿਸਤਾਨ 'ਚ ਨਹੀਂ ਕਿਤੇ ਮਿਲੇਗਾ। ਔਰ ਨਵਾਂ ਆਰਟੀਕਲ ਰਾਤ 1:02 ਤੇ ਆਇਆ ਜੀ। ਜੀ ਤੇ ਉਹ ਪਹਿਲਾ ਜਿਹੜਾ ਸੀ ਸਰ ਉਹ 12:02 ਤੇ ਸੀ। ਠੀਕ ਤੇ ਇਹ ਕਿਹੜਾ ਕੰਮ ਹੋਇਆ ਇਹਦੇ ਤੇ? ਇਹ ਜਨਾਬ ਇਹ ਨਕਸ਼ੀ ਦਬਕੀ ਜਿਹਨੂੰ ਕਹਿੰਦੇ ਨੇ। ਤੇ ਦਬਕੀ ਨਹੀਂ ਮਾਰੀ ਦੀ ਉਹ ਨਹੀਂ, ਇਹ ਨਕਸ਼ੀ ਦਬਕੀ ਇਹ ਦੂਸਰੀ ਦਬਕੀ। ਇਹ ਵੀ 24 ਕੈਰਟ ਦਾ? ਹਾਂਜੀ 24 ਕੈਰਟ ਦੇ ਵਿੱਚ। ਅੱਛਾ ਜੀ। ਸਾਨੂੰ 28 32 ਕੈਰਟ ਦਾ ਚਾਹੀਦਾ। ਮੇਰੀ ਗੱਲ ਸੁਣੋ ਭਾਈਜਾਨ ਬੇਸਿਕਲੀ ਸਾਡੀ ਆਪ ਹੀ ਨੂੰ ਕੋਈ ਚੀਜ਼ ਪਸੰਦ ਆਏਗੀ ਤੇ ਫੇਰ ਹੀ ਹੈ ਨਾ। ਬਾਜੀ ਇਹ ਤੁਹਾਨੂੰ ਪਸੰਦ ਹੈ? ਨੋ ਸਰ ਮੈਂ ਹੋਰ ਦਿਖਾ ਦਿੰਦਾ। ਹੋਰ ਦਿਖਾ ਦਿਓ ਕੋਈ ਮਹਿੰਗੇ ਤੋਂ ਮਹਿੰਗਾ ਜਿਹੜੀ ਤੁਹਾਡੀ ਸ਼ਾਪ ਦੀ ਨਾਇਆਬ ਕਮੀਜ਼ ਜਾਂ ਸ਼ਲਵਾਰ ਹੈ ਉਹ ਦਿਖਾਉਣੀ ਹੈ ਤੁਸੀਂ। ਸਾਰੀਆਂ ਗੱਲਾਂ ਛੱਡੋ ਸਰ ਇਹ ਆਰਟੀਕਲ ਦੇਖੋ। ਲਓ ਜੀ ਇਹ ਸਰ ਰਾਤੀ ਆਇਆ 2:02 ਤੇ। ਹਾਂਜੀ ਸਰ ਇਹ ਦੁਲਹਨ ਲਈ ਸਪੈਸ਼ਲੀ ਆਰਟੀਕਲ ਆਇਆ। ਦੁਲਹਨਾਂ ਲਈ ਬ੍ਰਾਈਡਲ ਲਈ ਸਭ ਤੋਂ ਮਹਿੰਗਾ ਤਰੀਨ ਔਰ ਸਭ ਤੋਂ ਅੱਛਾ ਤਰੀਨ ਹੈ। ਇਹ ਬਾਜੀ ਇਹ ਤੁਹਾਨੂੰ ਪਸੰਦ ਹੈ ਜੀ? ਨੋ ਨਹੀਂ ਜੀ ਸਾਡੀ ਬਾਜੀ ਨੂੰ ਪਸੰਦ ਨਹੀਂ ਜੀ। ਕੋਈ ਬਿਹਤਰੀਨ ਡਰੈਸ ਦਿਖਾਓ ਨਾ ਜਿਹੜਾ ਤੁਹਾਡੀ ਸ਼ਾਪ ਦੇ ਵਿੱਚੋਂ ਸਭ ਤੋਂ ਮਹਿੰਗਾ ਉਹ ਦਿਖਾਓ। ਸਰ ਮੈਂ ਹੁਣੇ ਲੈ ਕੇ ਆਇਆ ਸਰ 1 ਮਿੰਟ। ਜਲਦੀ ਰਿਹਾ ਜਲਦੀ ਰਿਹਾ। ਸਰ ਇਹ ਦੇਖੋ ਸਰ ਇਹ ਵੀ ਕੱਲ ਹੀ ਆਇਆ 3:03 ਤੇ ਆਇਆ ਜੀ ਇਹ ਕੱਲ। ਇਹ ਦੇਖੋ ਭਾਜੀ ਸਾਦਾ ਲੇਕਿਨ ਇਹਦੇ ਵਿੱਚ ਕੰਮ ਜਿਹੜਾ ਹੋਇਆ ਨਾ ਉਹ ਬਹੁਤ ਬਰੀਕ ਕੰਮ ਹੋਇਆ ਵਾ। ਇਹ ਦੇਖੋ ਤੁਸੀਂ ਇਹ ਵਿੱਚ ਐਮਬਰਾਇਡਰੀ ਦਾ ਕੰਮ ਹੋਇਆ। ਠੀਕ ਹੈ ਸਾਰਾ ਦੇਖੋ ਤੁਹਾਨੂੰ ਸ਼ੀਸ਼ਾ ਲਾ ਕੇ ਦੇਖਣਾ ਪੈਣਾ ਐਡਾ ਬਰੀਕ ਕੰਮ ਹੋਇਆ। ਬਾਜੀ ਦੇਖੋ ਜਰਾ ਇਹ ਕਿੰਨੇ ਕੈਰਟ ਨੇ? ਇਹ ਨਹੀਂ ਓਰੀਜਨਲ ਤਿੱਲਾ ਜੀ। ਹਾਂ ਉਹ ਤਿੱਲਾ ਭਾਜੀ ਤਿੱਲਾ। ਹਾਂਜੀ ਤਿੱਲਾ ਖੁੱਸਿਆਂ ਨੂੰ ਵੀ ਲੱਗਦਾ ਜਿਹੜਾ ਤਿੱਲਾ। ਓਰੀਜਨਲ ਤਿੱਲਾ ਹੈ। ਬਾਜੀ ਇਹ ਤੁਹਾਨੂੰ ਪਸੰਦ ਹੈ? ਨੋ ਆਈ ਐਮ ਸਾਦਾ। ਨੋ ਯਾਰ ਸਾਡੀ ਬਾਜੀ ਨੂੰ ਨਹੀਂ ਪਸੰਦ। ਦਰਅਸਲ ਤੁਹਾਡੀ ਦੁਕਾਨ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਮਹਿੰਗਾ ਸੂਟ ਹੈ ਉਹ ਲੈ ਕੇ ਆਓ। ਗੱਲ ਸੁਣ ਜਿਹੜਾ ਇਸਲਾਮਾਬਾਦ ਆਪਣਾ ਭੇਜਣਾ ਸੀ ਨਾ ਆਰਡਰ ਉਹ ਲਾਇਆ ਯਾਰ। ਹਾਂ ਵੈਰੀ ਗੁੱਡ। ਇਸਲਾਮਾਬਾਦ ਭੇਜਣਾ ਸੀ ਆਰਡਰ। ਆਹੋ ਯਾਰ ਉਹ ਲਾਇਆ। ਉਹ ਮੈਂ ਲੈ ਕੇ ਆਇਆ ਭਾਜੀ ਨੇ 1 ਮਿੰਟ ਤੋਂ ਸਿੱਖ ਲਓ। ਓਹੋ ਸਰ ਇਹ ਭੁੱਲ ਜਾਓਗੇ ਤੁਸੀਂ ਸਾਰਾ ਆਰਟੀਕਲ ਦੇਖੋ। ਇਹ ਚੈੱਕ ਕਰੋ। ਵੈਰੀ ਗੁੱਡ ਇਹ ਬਾਜੀ ਹੁਣਾਂ ਦੇ ਬਹੁਤ ਅੱਛਾ ਲੱਗੇਗਾ। ਵੈਰੀ ਗੁੱਡ ਤਿੰਨੇ ਫੰਕਸ਼ਨਾਂ ਤੇ ਮਹਿੰਦੀ ਤੇ ਬਰਾਤ ਤੇ ਔਰ ਵਲੀਮੇ ਤੇ ਵੀ ਪੈ ਸਕਦਾ। ਵੈਰੀ ਗੁੱਡ। ਨਹੀਂ ਦਰਅਸਲ ਅਸੀਂ 3 ਸੂਟ ਲੈਣੇ ਨੇ। ਮਹਿੰਦੀ ਤੇ ਹੋਰ ਪਾਣਾ, ਬਲੀਮੇ ਤੇ ਹੋਰ, ਬਰਾਤ ਭਾਜੀ ਤੁਸੀਂ ਸਮਝ ਨਹੀਂ ਰਹੇ। ਇਹਦੇ ਨਾਲ ਵੇਖੋ ਕਾਂਟੇ ਲੈਣ ਦੀ ਵੀ ਜ਼ਰੂਰਤ ਨਹੀਂ ਆ ਨਾਲ ਵੀ ਲੱਗੇ। ਔਰ ਸਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ। ਇਹ ਰਾਤੀ ਆਇਆ ਸਰ 4:05 ਤੇ ਆਇਆ ਸਰ ਨਵਾਂ ਹੀ ਆਰਟੀਕਲ। ਇਹ ਕਿੰਨੇ ਕੈਰਟ ਦਾ ਹੈ? ਇਹ 126 ਕੈਰਟ ਦਾ। ਮੈਨੂੰ 1030 ਕੈਰਟ ਦਾ ਚਾਹੀਦਾ ਖਾਲਸ ਸੋਨਾ ਹੋਵੇ। ਜਿਹੜਾ ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਤੁਹਾਡੀ ਦੁਕਾਨ ਤੇ ਸਭ ਤੋਂ ਜ਼ਿਆਦਾ ਮਹਿੰਗਾ ਸੂਟ ਹੈ ਸਾਨੂੰ ਉਹ ਵਿਖਾਓ। ਸਿਰਫ ਤੁਸੀਂ ਸਾਨੂੰ ਆਮ ਆਦਮੀ ਸਮਝ ਰਿਹਾ ਹੈ। 1 ਮਿੰਟ ਦਿਓ ਤੁਹਾਨੂੰ ਮੈਨੂੰ। ਸਮਝ ਨਹੀਂ ਲੱਗਣ ਡਈ। ਮੈਂ ਤੁਹਾਨੂੰ ਹੁਣੇ ਸਰਚ ਕਰਕੇ ਵਿਖਾਣਾ। ਸ਼ਾਵਰ ਵਾਲੀ ਪਾਰਟੀ ਵਾਲਾ ਜਿਹੜਾ ਸੀ ਨਾ ਉਹ ਲੈ ਆ। ਉਹ ਫੌਰਨ ਲੈ ਆ। ਜਲਦੀ ਦਿਖਾਓ। ਲੈ ਆ। ਇੰਨਾ ਟਾਈਮ ਨਹੀਂ। ਹਾਂਜੀ ਉਹ ਗੱਡੀ ਵਾਲੇ ਦਾ ਫੋਨ ਆਇਆ ਸ਼ੋਰੂਮ ਤੇ ਨਿੱਕੇ ਉਹਨੂੰ ਕਹਿ ਕਿਹੜੀ ਗੱਡੀ ਚਾਹੀਦੀ ਹੈ। ਹੈਲੋ ਜੀ ਸਰ ਮੈਂ ਤੁਹਾਨੂੰ ਰਾਤੀ ਜਿਹੜੀ ਠੀਕ ਹੈ ਤੁਸੀਂ ਦੁਲਹਾ ਵਾਸਤੇ ਰੇਂਜ ਰੋਵਰ ਭੇਜ ਦਿਓ ਤੇ ਨਾਲੇ ਦੂਸਰੀ ਗੱਲ ਤੁਸੀਂ ਮੇਰੇ ਨੰਬਰ ਤੇ ਕਰਿਆ ਕਰੋ। ਭਾਈ ਨੂੰ ਕਿਉਂ ਡਿਸਟਰਬ ਕਰਦੇ ਹੋ ਸਰ? ਜੀ ਓਕੇ ਕਰ ਦਿਓ। ਲੈਮੋਜ਼ਿਨ ਤਾਂ ਕਹਿਣਾ ਸੀਗਾ ਦੁਲਹੇ ਵਾਸਤੇ। ਲੈਮੋਜ਼ਿਨ ਦਾ ਵੀ ਕਹਿ ਦਿੰਦੇ ਓਕੇ। ਸਰ ਇਹ ਦੇਖੋ ਸਰ ਇਹ ਵੀ ਨਵਾਂ ਹੀ ਆਰਟੀਕਲ ਆ। ਇਹ ਰਾਤੀ 5:05 ਤੇ ਆਇਆ ਜੀ। ਹਾਂਜੀ ਔਰ ਇਹ ਪਸ਼ਾਵਰ ਦਾ ਇੱਕ ਬੰਦੇ ਦਾ ਆਰਡਰ ਸੀ। ਅਸੀਂ ਬਹਾਵਲਪੁਰ ਭੇਜਣਾ ਸੀ ਇਸ ਲਈ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਤੁਸੀਂ ਚੈੱਕ ਕਰ ਲਓ। ਇੱਥੇ ਕਿੰਨੇ ਕੈਰਟ ਦਾ ਕੰਮ ਹੋਇਆ ਜੀ? 2500 ਕੈਰਟ ਦਾ ਕੰਮ ਹੋਇਆ ਜੀ। 2500 ਕੈਰਟ? ਜੀ ਸਰ ਲੇਕਿਨ ਮੈਨੂੰ 1 ਲੱਖ ਤੇ ਸਮਥਿੰਗ ਪਲੱਸ ਹੋ ਜੇ ਉਹ ਕੈਰਟ ਚਾਹੀਦਾ। ਔਰ ਨਿੱਕੇ ਤੂੰ ਕਿੱਥੇ ਲੈ ਆਇਆ ਸਾਨੂੰ? ਯਾਰ ਤੁਹਾਨੂੰ ਮੈਂ ਕੀ ਕਹਿ ਰਿਹਾ ਤੁਹਾਨੂੰ ਸਮਝ ਨਹੀਂ ਆ ਰਹੀ ਯਾਰ। ਜਿਹੜਾ ਸਭ ਤੋਂ ਮਹਿੰਗਾ ਸੂਟ ਹੈ ਸਾਨੂੰ ਉਹ ਦਿਖਾਓ ਤੁਹਾਡੀ ਦੁਕਾਨ 'ਚ। ਸਰ ਮੈਂ ਉਹ ਦਿਖਾ ਦਿੰਦਾ। ਸਰ ਇਹ ਦੇਖੋ ਇਹ ਵੀ ਨਵਾਂ ਆਰਟੀਕਲ ਹੈ ਸਰ। ਇਹ ਸਵੇਰੇ 7 ਵਜੇ ਆਇਆ ਹੋਣਾ। ਨਹੀਂ ਸਰ 6:06 ਤੇ।
सर ये देखो बाजी होना तो बहुत अच्छा लगेगा। ਵੈਰੀ ਗੁੱਡ ਯਾਰ। ਇਹ ਕਾਹਦਾ ਕੰਮ ਹੋਇਆ ਜੀ? ਇਹ ਜੀ ਓਰੀਜਨਲ ਡਾਇਮੰਡ ਲੱਗੇ ਨੇ ਇਹਦੇ ਉੱਪਰ। ਬੇਟਾ ਤੈਨੂੰ ਪਸੰਦ ਹੈ? नो ਨਿੱਕੇ ਕਿੱਥੇ ਲੈ ਆਇਆ ਤੂੰ ਫੇਰ? ਉਹ ਨਿੱਕੇ ਨੇ ਰੱਸੀ ਬੰਨੀ ਸੀ ਵੀ ਲੈ ਆਇਆ। ਯਾਰ ਤੁਹਾਨੂੰ ਮੈਂ ਕੀ ਕਿਹਾ ਕਿ ਜਿਹੜੀ ਸਾਡੀ ਬਾਜੀ ਹੈ ਯੂਰਪ 'ਚ ਰਹੀ ਹੈ ਸਾਰੀ ਜ਼ਿੰਦਗੀ, ਉਧਰ ਪਲੀ ਬੜੀ ਹੈ ਯਾਰ। ਇਹਦੇ ਉਧਰ ਦੇ ਸਾਰੇ ਕਹਿ ਲਓ ਕਿ ਡਰੈਸਸ ਰੈਡੀ ਹੁੰਦੇ ਨੇ, ਉਹਦੇ ਮੁਤਾਬਕ ਕੁਝ ਦਿਖਾਓ ਯਾਰ। ਤੁਸੀਂ ਕੀ ਕਰ ਰਹੇ ਹੋ? ਮੈਂ ਚਾਹ ਰਿਹਾ ਮੈਂ ਕਿ ਕੋਈ ਸ਼ਾਦੀ ਵਾਲਾ ਡਰੈਸ ਦਿਖਾਓ। सर आ किहड़ा फौतगी वाला, ਇਹ ਤੁਹਾਨੂੰ ਸਾਰੇ ਸ਼ਾਦੀ ਵਾਲੇ ਦਿਖਾਏ। ਆ ਮੇਰੀ ਭੈਣ ਨੂੰ ਨਹੀਂ ਸੱਜਣਾ। ਮੈਂ ਚਾਹ ਰਿਹਾ ਹਾਂ ਕਿ ਮੇਰੀ ਭੈਣ ਪਾਵੇ ਤੇ ਪਰੀ ਲੱਗੇ, ਖੂਬਸੂਰਤ ਡਰੈਸ ਦਿਖਾਓ ਸਾਨੂੰ। ਹਾਂਜੀ, ਉਹਦੀ ਫੇਸ ਬਿਊਟੀ ਦੇ ਮੁਤਾਬਕ, ਉਹਦੀ ਬੋਡੀ ਲੈਂਗੁਏਜ ਦੇ ਮੁਤਾਬਕ, ਜੋ ਜਿਸ ਤਰ੍ਹਾਂ ਦਾ ਉਹਦਾ ਹੈ ਨਾ ਮੂੰਹ ਮੰਦਰਾ, ਉਦਾਂ ਦਾ ਸੂਟ ਦਿਖਾਓ। ਸਰ ਉਹਦਾ ਸੌਖਾ ਹੱਲ ਹੈ ਕਿ ਬਾਜੀ ਹੁਣਾਂ ਤੁਸੀਂ ਫੇਸ ਦਿਖਾ ਦਿਓ ਤਾਂ ਕਿ ਇਹਨਾਂ ਦੇ ਕਲਰ ਨਾਲ ਜਿਹੜੀ ਚੀਜ਼ ਮੈਚ ਕਰੇਗੀ ਮੈਂ ਦੇਖ ਕੇ ਉਸ ਹਿਸਾਬ ਨਾਲ ਤੁਹਾਨੂੰ ਸੂਟ ਕਰ ਦਿਆਂਗਾ। ਇਹ ਸਾਡੇ ਖਾਨਦਾਨ 'ਚ ਇਹ ਰੀਤ ਨਹੀਂ ਹੈ। ਸਾਡੀਆਂ ਔਰਤਾਂ ਕਿਸੇ ਨੂੰ ਚਿਹਰਾ ਨਹੀਂ ਦਿਖਾਉਂਦੀਆਂ ਸਰ। ਲੇਕਿਨ ਸਰ ਸਾਡੇ ਮਜਬੂਰੀ ਹੈ ਕਿ ਅਸੀਂ ਹੁਣ ਜਿੰਨਾ ਚਿਰ ਤੁਹਾਡੀ ਰਜ਼ਾਮੰਦੀ ਜਿਹੜੀ ਉਹ ਨਾ ਪੂਰੀ ਕਰਾਂਗੇ, ਅਸੀਂ ਉਹਨਾਂ ਦਾ ਮੂੰਹ ਵੇਖ ਕੇ ਤੇ ਉਹਨਾਂ ਦੇ ਮੂੰਹ ਦੇ ਹਿਸਾਬ ਦੇ ਨਾਲ ਤੁਹਾਨੂੰ ਡਰੈਸ ਕੱਢ ਕੇ ਦੇ ਦਾਂਗੇ। ਓਏ ਸਾਡੀ ਭੈਣ ਤੇ ਕਹਿੰਦਾ ਮੂੰਹ ਵੇਖਣਾ। ਸਾਰੇ ਸਾਡੀ ਵੀ ਭੈਣਾਂ ਵਰਗੀ ਹੈ। ਠੀਕ ਹੈ ਬਿਲਕੁਲ ਬਿਲਕੁਲ ਸਾਡੀ ਵੀ ਭੈਣ। ਠੀਕ ਹੈ ਬੇਟਾ ਦਿਖਾ ਦੇ ਮੂੰਹ। एडजस्ट पॉइंट ਹਾਂਜੀ ਬੇਟਾ। एडजस्ट पॉइंट ਜੀ ਜੀ। ਬਾਜੀ ਇਹ ਮਾਸਕ ਉੱਤੇ ਕਰੋ ਜ਼ਰਾ। थैंक यू ਅੱਛਾ ਇਹ ਤੁਹਾਡੀ ਭੈਣ ਹੈ ਜੀ? ਜੀ ਜੀ। ਇਹ ਸਾਡੀ ਨਹੀਂ ਜੀ। ਦੁਕਾਨ ਦੇ ਵਿੱਚ ਕੋਈ ਐਸੀ ਡਰੈਸਿੰਗ ਸਾਡੀ ਨਹੀਂ ਜੀ ਇਹਦੇ ਮਿਆਰ ਦੀ ਭਾਜੀ। ਹਾਂਜੀ ਹਾਂਜੀ ਹਾਂਜੀ। ਕੀ ਮਤਲਬ ਹੈ ਤੁਹਾਡੇ ਕਹਿਣ ਦਾ? ਇਹ ਵੈਸੇ ਤੁਹਾਡੀ ਸਕੀ ਭੈਣ ਆ? 7 ਭੈਣਾਂ ਦੀ ਕੱਲੀ ਸਿਸਟਰ ਆ। ਅੱਛਾ ਮੇਰੇ ਬੌਸ ਦੱਸ ਰਹੇ ਸੀ ਕਿ ਤੁਸੀਂ ਨਵਾਬ ਹੋ, ਬੜੇ ਮਾਲਦਾਰ ਹੋ। ਨਵਾਬ ਕੀ ਹੈ, ਬਸ ਦੌਲਤ ਇਕੱਠੀ ਕੀਤੀ ਹੈ ਬਾਉਜਦਾਦ ਦੀ। ਉਹ ਕਾਫੀ ਜ਼ਮੀਨਾਂ ਜਾਇਦਾਦਾਂ। ਤੇ ਤੁਸੀਂ ਭੈਣ ਵੀ ਬਦਲਵਾ ਲੈਣੀ ਸੀ। ਉਹ ਬੜੀ ਤਲਾਕੰਗ ਦੀ ਬਾਂਦਰੀ ਵਰਗਾ ਮੂੰਹ ਉਹਦਾ। ਇਹ ਬਕਵਾਸ ਕਰ ਰਹੇ ਆ ਓਏ। ਬਕਵਾਸ ਨਹੀਂ, ਮੈਂ ਉਦੋਂ ਦਾ ਸੂਟ ਕਢਾ ਮਰ ਗਿਆ ਮੈਂ। ਤੁਸੀਂ ਇੱਕ ਐਸੀ ਚਿਲਮ ਵਰਗੀ ਬਾਜੀ ਲੈ ਕੇ ਆ ਗਏ ਹੋ ਤੁਸੀਂ ਇੱਥੇ। ਕੀ ਤਕਲੀਫ ਕੀ ਹੈ ਤੁਹਾਨੂੰ? ਆਖਰ ਤੁਸੀਂ ਵੀ ਧੀਆਂ ਭੈਣਾਂ ਵਾਲੇ ਹੋ ਯਾਰ। ਤੁਸੀਂ ਭਾਈਜਾਨ ਅਸਲ 'ਚ ਨਾ ਉਹ ਤੁਹਾਨੂੰ ਨਹੀਂ ਕਹਿ ਰਹੇ, ਉਹ ਬਾਜੀ ਹੁਣਾਂ ਨੂੰ ਕਹਿ ਰਹੇ ਨੇ। ਨਹੀਂ, ਇਹ ਕੀ ਬਕਵਾਸ ਕਰ ਰਹੇ? ਤੁਹਾਨੂੰ ਕੀ ਤਕਲੀਫ ਹੈ ਦੱਸੋ? ਤੁਸੀਂ ਸੂਟ ਦਿਖਾਓ ਤੇ ਆਪਣਾ ਕੰਮ ਕਰੋ। ਤੁਸੀਂ ਦੱਸਿਆ ਸਾਨੂੰ ਭੈਣ ਦਾ ਸੀ ਤੇ ਆ ਫਰਨੀਚਰ ਤੇ ਮਲਣ ਵਾਲੀ ਵਾਰਨਿਸ਼ ਤੁਸੀਂ ਵਿਖਾ ਦਿੱਤੀ ਸਾਨੂੰ। ਯਾਰ ਮੈਂ ਤੇਰੇ ਕੋਈ ਚੀਜ਼ ਮਾਰ ਦੇਣੀ ਚੁੱਕ ਕੇ ਪਾਣ। ਕੀ ਬਕਵਾਸ ਕਰ ਰਹੇ ਨੇ ਇਹ ਯਾਰ? ਅੱਛਾ ਭਾਈਜਾਨ ਜਿਹੜੇ ਤੁਹਾਡੇ ਬਹਿਨ ਹੋਈ ਨੇ ਜੀ ਜੀ। ਉਹ ਕੰਮ ਕੀ ਕਰਦੇ ਨੇ? वो साइंसदान ने ਸਾਇੰਸਦਾਨ ਹੈ ਸਰ। ਤੇ ਬਾਜੀ ਹੁਣਾਂ ਤੇ ਉਹਨਾਂ ਨੇ ਕੋਈ ਤਜਰਬੇ ਕਰਨੇ? ਕੀ ਮਤਲਬ ਤੁਹਾਡੀ ਇਸ ਗੱਲ ਦਾ? ਭਾਜੀ ਏਡੀ ਲੂਸੀ ਬਾਜੀ ਲਈ ਫਿਰਦੇ ਆ, ਤੁਸੀਂ ਮਾਲਦਾਰ ਆਦਮੀ ਹੋ। ਯਾਰ ਤੁਹਾਨੂੰ ਤਕਲੀਫ ਕੀ ਹੈ? ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਤੁਹਾਡੇ ਘਰ ਧੀਆਂ ਭੈਣਾਂ ਹੈ ਨਹੀਂ। ਤੁਸੀਂ ਸੂਟ ਦਿਖਾਓ ਸਾਨੂੰ ਯਾਰ। ਤੁਸੀਂ ਕਿਧਰ ਉਹ ਬਕਵਾਸ ਕਰ ਰਹੇ ਭਾਈ ਸੂਟ ਬਾਜੀ ਨੂੰ ਕੜਿੱਕੀ ਲੈ ਕੇ ਦੇ। ਤੂੰ ਕੱਤੋਂ ਸੂਟਾਂ ਦੇ ਮਗਰ ਪਿਆ ਵਾ। ਉਹਦਾ ਮੂੰਹ ਵੇਖ ਤੂੰ ਕੈਸਾ ਮਾਸ਼ਾਅੱਲਾ 70 ਸੀਸੀ ਚੂਹੀ ਵਰਗਾ ਮੂੰਹ ਆ ਤੇ ਤੂੰ ਉਹਨੂੰ ਬਾਜੀ ਲਾਇਆ ਵਾ ਇੱਥੇ। ਹੋ? ਪਾਇਨ ਕਿੱਦਾਂ ਦੀ ਬਕਵਾਸ ਕਰ ਰਹੇ? ਆਇਆ ਸੀ ਇਸ ਤੋਂ ਪਹਿਲੇ ਕਿ ਮੈਂ ਦੁਕਾਨ ਨਹੀਂ ਇਹਨਾਂ ਦੀ ਭਾਈਜਾਨ ਤੋੜ ਤੁਸੀਂ ਮੇਰੀ ਗੱਲ ਸੁਣੋ। ਇਸ ਭਾਈਜਾਨ ਨੇ ਸਾਡੀਆਂ ਭੈਣਾਂ ਵਰਗੀਆਂ, ਲੇਕਿਨ ਤੁਸੀਂ ਇਹਨਾਂ ਨੂੰ ਰੈਕਲੇ ਨਾ ਗੁੜਤੀ ਦਿੱਤੀ ਸੀ। ਲੇਕਿਨ ਸਾਡੀ ਨਾਜ਼ਾ ਦੇ ਲਾਡਾ ਨਾਲ ਪਾਲੀ ਭੈਣ ਹੈ। ਜਦੋਂ ਸਾਡੀ ਭੈਣ ਪੈਦਾ ਹੋਈ ਆ, ਵਾਲਦ ਸਾਹਿਬ ਨੇ 150 ਗੁਲਾਮ ਆਜ਼ਾਦ ਕੀਤਾ ਸੀ ਜੀ। ਮੈਂ ਉਹਨਾਂ ਦੀ ਜਗ੍ਹਾ ਤੇ ਹੁੰਦਾ ਮੈਂ ਫੇਰ ਫੜ ਕੇ ਉਹ ਗੁਲਾਮ ਸਾਰੇ ਅੰਦਰ ਦੇ ਦੇਣਾ। ਕੀ ਮਤਲਬ ਹੈ ਤੁਹਾਡੀ ਇਸ ਗੱਲ ਦਾ ਯਾਰ? ਇਸ ਭੈਣ ਤੋਂ ਮਤਲਬ ਤੇ ਉਹਨੇ 150 ਗੁਲਾਮ ਆਜ਼ਾਦ ਕੀਤਾ। 150 ਚੂਹੀ ਨਾ ਆਜ਼ਾਦ ਕਰਾਂ ਮੈਂ ਇਹਦੇ ਕਹਿਣ ਤੇ। ਜਦੋਂ ਸਾਡੀ ਭੈਣ ਪੈਦਾ ਹੋਈ ਆ, 1000 ਪਿੰਡ ਨੂੰ ਅਸੀਂ ਰੋਟੀ ਦਿੱਤੀ ਹੈ ਜੀ। ਤੇ ਸਾਲਨ ਉਹਨਾਂ ਨੇ ਇਨਕਿਆਬ ਲਾਇਆ। ਮੇਰੇ ਕਹਿਣ ਦਾ ਮਤਲਬ ਹੈ ਕਿ ਪੂਰੇ ਪਿੰਡ ਦਾ ਖਾਣਾ ਕੀਤਾ, ਦਾਵਤ ਕੀਤੀ ਹੈ। ਅੱਛਾ ਭਾਈਜਾਨ ਸਾਡੀਆਂ ਭੈਣਾਂ ਵਰਗੀਆਂ ਤੇ ਬਾਜੀ ਹੁਣੇ ਗੰਦੇ ਤੇਲ ਦਾ ਬਿਜ਼ਨਸ ਕਰਦੇ ਨੇ। ਨਹੀਂ ਤੇ ਬਾਜੀ ਕਿਤੇ 250-300 ਸਾਲ ਚੁੱਲ੍ਹੇ ਅੱਗੇ ਖਲੋਤੀ ਰਹੀ ਹੈ ਵੀ ਕੈਸਾ ਉਹਦਾ ਮੂੰਹ। ਤੁਸੀਂ ਮੈਨੂੰ ਫੈਮਿਲੀ ਵਾਲੇ ਨਹੀਂ ਲੱਗ ਰਹੇ, ਤੁਸੀਂ ਭੈਣਾਂ ਵਾਲੇ ਮੈਨੂੰ ਲੱਗ ਨਹੀਂ ਰਹੇ। ਓ ਯਾਰ ਮੇਰੀ ਗੱਲ ਸੁਣ, ਇਦਾਂ ਦੀ ਭੈਣ ਕਿਸੇ ਨੂੰ ਵਿਖਾ ਕੇ ਕਿਤੇ ਕੋਈ ਅੱਲਾ ਦੇ ਨਾਂ ਤੇ ਕੋਈ ਪੈਸੇ ਪੂਸੇ ਮੰਗ। ਆ ਸੂਟ ਇੱਥੋਂ ਸਾਡੇ ਕੋਲੋਂ ਨਹੀਂ ਲੱਭਣੇ ਤੇਰੇ। ਬਸ ਚੁੱਪ, ਤੁਹਾਡੀ ਆਵਾਜ਼ ਨਾ ਨਿਕਲੇ। ਅੱਛਾ ਭਾਈਜਾਨ ਤੁਸੀਂ ਸਾਡੇ ਭਾਈ ਹੋ, ਇਹ ਸਾਡੀਆਂ ਭੈਣਾਂ ਵਰਗੀਆਂ, ਲੇਕਿਨ ਇਹਨਾਂ ਦਾ ਮੂੰਹ ਕਿਉਂ ਕੁਛੜ ਵਰਗਾ? ਬਿਲਕੁਲ ਇਹੀ ਗੱਲ ਮੈਂ ਕਹਿ ਰਿਹਾ ਵਾਂ। ਨਿੱਕੇ ਚਲੀਏ ਤੇ ਜਾ ਕੇ ਟੈਕਸਟਾਈਲ ਵਾਲਿਆਂ ਨੂੰ ਫੋਨ ਕਰ। ਉਹ ਲੈ ਕੇ ਜਾ ਇੱਥੋਂ ਤੂੜੀ ਪਾਉਣ ਵਾਲੇ ਬੰਬੂ ਵਰਗਾ ਮੂੰਹ ਆ ਬਾਜੀ ਦਾ। ਚੱਲ ਬਕਵਾਸ ਨਹੀਂ ਕਰਨੀ। ਮੈਂ ਤੁਹਾਡੀ ਦੁਕਾਨ ਬੰਦ ਕਰਵਾ ਦਿਆਂਗਾ। ਤੁਹਾਨੂੰ ਪਤਾ ਇਹ ਤੇ ਨਾਜ਼ਾ ਤੇ ਲਾਡਾ ਨਾਲ ਪਾਲੀ ਭੈਣ ਹੈ। ਜਦੋਂ ਸਾਡੀ ਭੈਣ ਪੈਦਾ ਹੋਈ, ਅਸੀਂ ਜ਼ਮੀਨ ਤੇ ਪੈਰ ਨਹੀਂ ਰੱਖ ਦਿੱਤਾ। ਅੱਛਾ ਜੀ, ਮੂੰਹ ਰੱਖ ਦਿੱਤਾ ਹੋਣਾ ਜ਼ਮੀਨ ਤੇ। ਤੁਸੀਂ ਕੀ ਬਕਵਾਸ ਕਰ ਰਹੇ ਹੋ? ਤੁਸੀਂ ਫੈਮਿਲੀ ਵਾਲੇ ਨਹੀਂ, ਤੁਹਾਡੇ ਘਰ ਮਾਵਾਂ ਭੈਣਾਂ ਨਹੀਂ। ਤੁਸੀਂ ਇਸ ਤਰ੍ਹਾਂ ਕਰਕੇ ਸਾਡੀ ਨਾਜ਼ਾ ਤੇ ਲਾਡਾ ਨਾਲ ਪਾਲੀ ਭੈਣ ਨੂੰ ਉਹ ਨਾਜ਼ਾ ਨਹੀਂ, ਨੇਜ਼ਿਆਂ ਤੇ ਚਿਮਟਿਆਂ ਨਾਲ ਪਲੀ ਹੋਈ ਭੈਣ ਮੈਂ ਕਹਿ। ਤੇਰੇ ਕਿਸ ਕਿਸਮ ਦੀ ਥੱਪੜ ਮਾਰ ਕੇ ਨਾ ਤੇਰੀ ਮੱਖ ਕੱਢ ਦੇਣੀ ਹੈ। ਮੇਰੀ ਭੈਣ ਦੀਆਂ ਅੱਖਾਂ ਚ ਅਥਰੂ ਨਾ ਆਣ। ਸਰ ਤੁਸੀਂ ਵੀ ਸਾਡੇ ਭਰਾ ਹੋ, ਵੀ ਸਾਡੀਆਂ ਭੈਣਾਂ ਵਰਗੀਆਂ। ਮੈਂ ਤੁਹਾਨੂੰ ਕੋਈ ਅੱਛਾ ਸੂਟ ਦੇਣਾ ਤੇ ਬਾਜੀ ਹੁਣਾਂ ਦਾ ਰਸੌਲੀ ਵਰਗਾ ਮੂੰਹ ਕਿਉਂ ਹੋ ਗਿਆ? ਤੁਸੀਂ ਕੀ ਬਕਵਾਸ ਕਰ ਰਹੇ ਹੋ? ਤੁਹਾਨੂੰ ਨਹੀਂ ਪਤਾ ਕਿ ਮੇਰੀ ਇਸ ਭੈਣ ਦਾ, ਇਸ ਮੇਰੀ ਖੂਬਸੂਰਤ ਭੈਣ ਦਾ ਮਿਸਰ ਚੋਂ ਵੀ ਰਿਸ਼ਤਾ ਆਇਆ ਸੀ, ਇਨਕਾਰ ਕਰਤਾ। ਅੱਛਾ ਯਾਰ, ਜਦੋਂ ਮਿਸਰ ਤੋਂ ਰਿਸ਼ਤਾ ਆ ਗਿਆ ਤੇ ਫਿਰ ਤੁਸੀਂ ਇਨਕਾਰ ਕਿਉਂ ਕੀਤਾ? ਅਸੀਂ ਬਰਾਦਰੀ ਤੋਂ ਬਾਹਰ ਨਹੀਂ ਕਰਦੇ। ਜਿੰਨਾਤ ਦੀ ਕਿਹੜੀ ਬਰਾਦਰੀ ਹੁੰਦੀ ਹੈ? ਹੈਲੋ ਭਾਈਜਾਨ ਤੁਸੀਂ ਜਾਓ ਨਾ, ਮੈਂ ਤੁਹਾਨੂੰ ਅੱਛਾ ਸੂਟ ਦਿਖਾ ਦੇਣਾ। ਤੁਸੀਂ ਦੇਖੋ, ਤੁਸੀਂ ਮੇਰੇ ਭਾਈ ਹੋ।
ਭਾਈਜਾਨ ਤੁਸੀਂ ਸਾਡੇ ਭਾਈ ਹੋ, ਜਾਓ ਨਾ, ਬੜਾ ਬਾਜੀ ਹੁਣਾਂ ਦਾ ਚਮੂਣੇ ਵਰਗਾ ਮੂੰਹ ਚੱਲ ਆ। ਬਕਵਾਸ ਬੰਦ ਕਰ। ਇੱਕ ਮਿੰਟ ਭਾਈਜਾਨ, ਬੜਾ ਥੌੜੀ ਵਰਗਾ ਮੂੰਹ ਬਾਜੀ ਹੁਣਾਂ ਦਾ, ਕਿ ਰੁਕ ਜਾਓ ਨਾ ਪਲੀਜ਼। ਇਹਨੂੰ ਲੋਕ ਰਿਐਕਸ਼ਨ ਕਰ ਗਈ ਆ, ਜਾ ਲੈ ਜਾ ਇਹਨੂੰ। ਭਾਜੀ ਬੜਾ ਬਾਜੀ ਦਾ ਆਊਟੈਕਸ ਦੀ ਡੱਬੀ ਵਰਗਾ ਮੂੰਹ ਆ। ਮੇਰੀ ਗੱਲ ਸੁਣੋ, ਸਾਡੀਆਂ ਭੈਣਾਂ ਵਰਗੀ ਆ। ਬੜਾ ਫੋੜੇ ਵਰਗਾ ਮੂੰਹ ਬਾਜੀ ਦਾ, ਲਾਇਓ ਇਹਨੂੰ ਕਿਤੇ। ਭਾਜੀ ਤੁਸੀਂ ਤਾਂ ਵਿਆਹ ਨਾ ਕਰੋ, ਉਹਨੂੰ ਗੰਦੇ ਤੇਲ 'ਚ ਤਲ ਕੇ 800 ਦੀ ਵਿਕ ਜਾਣੀ ਆ, ਵੇਚ ਦਿਓ ਇਹਨੂੰ। ਗੰਦੇ ਫਿਫਰੇ ਵਰਗਾ ਮੂੰਹ ਲੈ ਕੇ ਬਾਜੀ ਐਨੂੰ ਆ ਗਈ, ਲੱਖ ਲਾਨਤ ਤੁਹਾਡੇ ਤੇ।